ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਕੀ ਗਰੀਬੀ ਕੰਧਾਂ ਕੱਢ ਕੇ ਕੱਜੀ ਜਾ ਸਕਦੀ ਹੈ? ਕੀ ਗਰੀਬਾਂ ਦੇ ਝੁੱਗੀਆਂ ਝੌਂਪੜੀਆਂ ਦੇ ਮੂਹਰੇ ਜਾਂ ਉਹ ਜਿੱਥੇ ਰਹਿੰਦੇ ਨੇ ਉੱਥੇ ਜੇ ਆਪਾਂ ਕੰਧਾਂ ਕੱਢ ਦਈਏ, ਉਹਨੂੰ ਲੋਹੇ ਨਾਲ ਢੱਕ ਦਈਏ ਦੀਵਾਰਾਂ ਨਾਲ, ਤਾਂ ਕੀ ਗਰੀਬੀ ਹਟ ਸਕਦੀ ਹੈ? ਜਵਾਬ ਹੋਏਗਾ ਨਹੀਂ। ਸਾਡੇ ਦੇਸ਼ ਦੇ ਵਿੱਚ ਬਹੁਤ ਸਮਾਂ ਪਹਿਲਾਂ ਦਾ ਨਾਅਰਾ ਲੱਗਿਆ ਕਿ ਗਰੀਬੀ ਹਟਾਓ, ਪਰ ਇਹ ਬੜੇ ਦੁੱਖ ਦੀ ਗੱਲ ਹੈ, ਦੁਖਦਾਈ ਗੱਲ ਹੈ ਕਿ ਗਰੀਬੀ ਹਟ ਨਹੀਂ ਰਹੀ। ਉਲਟਾ ਹੁਣ ਅਸੀਂ ਗਰੀਬ ਨੂੰ ਹਟਾ ਰਹੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਕਿਸੇ ਖਾਸ ਦਿਨ ਕਰਕੇ ਉਹਨਾਂ ਦੇ ਘਰਾਂ ਦੇ ਮੂਹਰੇ ਕੰਧਾਂ ਕੱਢਦੇ ਹਾਂ ਕਿ ਦਿਸਣ ਨਾ, ਤਾਂ ਅਸੀਂ ਉਹਨਾਂ ਨੂੰ ਅਹਿਸਾਸ ਕੀ ਕਰਾਉਣਾ ਚਾਹੁੰਦੇ ਹਾਂ ਕਿ ਤੁਸੀਂ ਮੁਲਕ ਦੇ ਬਸ਼ਿੰਦੇ ਹੋ, ਪਰ ਦੂਜੇ ਦਰਜੇ ਦੇ ਬਸ਼ਿੰਦੇ ਹੋ। ਅਸੀਂ ਤੁਹਾਡੇ ਲਈ ਕੁਛ ਕਰ ਨਹੀਂ ਸਕਦੇ, ਪਰ ਹੁਣ ਤੁਸੀਂ ਕਿਉਂਕਿ ਤੁਹਾਡੇ ਦਿਸਣ ਕਰਕੇ ਸਾਡੀ ਟੌਰ ਖਰਾਬ ਹੁੰਦੀ ਹੈ ਅਤੇ ਇਹਨੂੰ ਅਸੀਂ ਤੁਹਾਨੂੰ ਢਕਣਾ ਚਾਹੁੰਦੇ ਹਾਂ। ਕੀ ਇਹ ਹੱਲ ਹੈ? ਨਹੀਂ। ਇਹ ਉਸ ਗਰੀਬ ਦਾ ਉਹਦੀ ਗਰੀਬੀ ਦੇ ਨਾਲ ਮਜ਼ਾਕ ਉਡਾਉਣ ਦੇ ਬਰਾਬਰ ਹੈ, ਉਹਦਾ ਅਪਮਾਨ ਕਰਨ ਦੇ ਬਰਾਬਰ ਹੈ। ਔਰ ਹਰ ਦੇਸ਼ ਦੇ ਕਿਸੇ ਵੀ ਬਸ਼ਿੰਦੇ ਦਾ ਅਪਮਾਨ ਕਰਨਾ ਔਰ ਸਰਕਾਰ ਵੱਲੋਂ ਕਰਨਾ ਤਾਂ ਉਹ ਦੇਸ਼ ਦਾ ਅਪਮਾਨ ਕਰਨ ਦੇ ਬਰਾਬਰ ਹੈ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਮੈਂ ਇਹ ਗੱਲਾਂ ਕਿਉਂ ਕਰ ਰਿਹਾ ਵਾਂ? ਕਿਉਂਕਿ ਲੰਘੇ ਦਿਨੀ ਇੰਦੌਰ ਦੇ ਵਿੱਚ ਇੱਕ ਸੰਮੇਲਨ ਸੀਗਾ, ਪ੍ਰਵਾਸੀ ਭਾਰਤੀ ਸੰਮੇਲਨ, ਅਤੇ ਇਹਦੇ ਲਈ ਇਸ ਸੰਮੇਲਨ ਦੇ ਦੌਰਾਨ ਜਿਹੜਾ ਸ਼ਹਿਰ ਦਾ ਬ੍ਰਿਲੀਅੰਟ ਕਨਵੈਨਸ਼ਨ ਹਾਲ ਮਾਫ ਕਰਨਾ, ਉਹਦੇ 'ਚ 8 ਤੋਂ ਲੈ ਕੇ 10 ਜਨਵਰੀ ਤੱਕ ਇਹ ਹੋਣਾ ਸੀਗਾ। ਇੱਕ ਸੁਪਰ ਕੋਰੀਡੋਰ ਬਣਾਇਆ ਗਿਆ ਸੀਗਾ ਉੱਥੋਂ, ਜਿਹੜਾ ਉੱਥੇ ਲਈ ਇੱਕ ਅਹਿਲਿਆ ਬਾਈ ਏਅਰਪੋਰਟ ਹੈ, ਉਹ ਤੋਂ ਲੈ ਕੇ ਸੁਪਰ ਕੋਰੀਡੋਰ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ ਇਹਦੇ ਵਿੱਚ ਐਂਟਰ ਹੋ ਸਕਦਾ ਸੀ ਬੰਦਾ, ਜਿਹੜਾ ਕਨਵੈਨਸ਼ਨ ਹਾਲ ਆ ਜਿਹਦਾ ਮੈਂ ਨਾਮ ਦੱਸ ਕੇ ਹਟਿਆ, ਬ੍ਰਿਲੀਅੰਟ ਕਨਵੈਨਸ਼ਨ ਹਾਲ। ਹੋਇਆ ਕਿ ਪ੍ਰਸ਼ਾਸਨ, ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਸੀਗਾ, ਜਿਹੜਾ ਅਹਿਲਿਆ ਬਾਈ ਏਅਰਪੋਰਟ ਤੋਂ ਸੁਪਰ ਕੋਰੀਡੋਰ ਤੱਕ ਦਾ ਜਿਹੜਾ ਰਸਤਾ ਸੀਗਾ, ਉਹਨੂੰ ਉੱਥੇ ਕਈ ਬਸਤੀਆਂ ਆਉਂਦੀਆਂ ਸੀਗੀਆਂ, ਗਰੀਬਾਂ ਦੀਆਂ ਝੁੱਗੀਆਂ ਝੌਂਪੜੀਆਂ ਆਉਂਦੀਆਂ ਸੀਗੀਆਂ, ਤਾਂ ਉਹਨਾਂ ਨੂੰ ਦੀਵਾਰਾਂ ਕੱਢ ਕੇ ਲੋਹੇ ਦੇ ਟੀਨਾਂ ਦੇ ਨਾਲ ਢੱਕ ਦਿੱਤਾ ਗਿਆ ਤਾਂ ਜੋ ਮਤਲਬ ਇਹ ਦਿਸਣ ਨਾ, ਜਦੋਂ ਕੋਈ ਕੋਰੀਡੋਰ ਤੋਂ ਲੰਘੇ ਤਾਂ ਇਹ ਦਿਸਣ ਨਾ ਕਿ ਇੱਥੇ ਝੁੱਗੀਆਂ ਝੌਂਪੜੀਆਂ ਵਾਲੇ ਲੋਕ ਰਹਿੰਦੇ ਆ। ਅਤੇ ਕੁਝ ਦੋਸ਼ ਤਾਂ ਇਹ ਵੀ ਲਾਏ ਗਏ ਕਿ ਕੁਝ ਘਰਾਂ ਦੇ ਮੂਹਰੇ ਬਲਡੋਜ਼ਰ ਚਲਾਇਆ ਗਿਆ ਵਾ, ਕਈ ਘਰਾਂ ਦੇ ਮੂਹਰੇ ਦੁਕਾਨਾਂ ਸੀਗੀਆਂ ਉੱਥੇ, ਕਿਉਂਕਿ ਜਿੱਥੇ ਰਿਹਾਇਸ਼ ਆ ਉੱਥੇ ਦੁਕਾਨ ਤਾਂ ਹੋਏਗੀ, ਤਾਂ ਉੱਥੇ ਕੰਧਾਂ ਕੱਢੀਆਂ ਗਈਆਂ। ਅਤੇ ਲੋਕਾਂ ਦਾ ਦੋਸ਼ ਹੈ ਕਿ ਸਾਡੇ ਕਾਰੋਬਾਰ 2-2 ਮਹੀਨੇ ਹੋ ਗਏ ਠੱਪ ਪਿਆ ਨੂੰ, ਅਤੇ ਇਹਨਾਂ ਨੇ ਕੰਧਾਂ ਕੱਢ ਕੇ ਉਹਨੂੰ ਢੱਕ ਦਿੱਤਾ। ਦੂਜੀ ਗੱਲ ਇਹ, ਪ੍ਰਸ਼ਾਸਨ ਕਹਿੰਦਾ, ਉੱਥੋਂ ਦਾ ਲੋਕਲ ਪ੍ਰਸ਼ਾਸਨ ਕਿ ਮੈਟਰੋ ਚਲਾ ਰਹੇ ਸੀ ਅਸੀਂ, ਤਾਂ ਕਰਕੇ ਕੰਧਾਂ ਕੱਢੀਆਂ, ਤਾਂ ਕਰਕੇ ਪ੍ਰੋਜੈਕਟ ਚੱਲਿਆ, ਤਾਂ ਹੀ ਬਲਡੋਜ਼ਰ ਚੱਲਿਆ ਵਾ। ਅਤੇ ਇਹਦੇ ਨਾਲ ਹੀ ਇਹ ਵੀ ਸਵੀਕਾਰ ਕੀਤਾ ਪ੍ਰਸ਼ਾਸਨ ਨੇ ਕਿ ਕੁਝ ਹਿੱਸੇ ਨੂੰ ਸੁੰਦਰ ਬਣਾਉਣ ਦੇ ਲਈ ਕੁਝ ਕਾਰਵਾਈ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਅਤੇ ਦੁਕਾਨਾਂ ਦੇ ਸਾਹਮਣੇ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ, ਜਿਸ ਕਰਕੇ ਕਈ ਦੁਕਾਨਾਂ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਹੈ। ਹੁਣ ਇਹਦੇ ਲਈ ਮੈਟਰੋ ਦਾ ਬਹਾਨਾ ਲਾਇਆ ਗਿਆ, ਜਾਂ ਇਹਦੇ ਲਈ ਜਿਹੜਾ ਕਨਵੈਨਸ਼ਨ ਹਾਲ ਦੇ ਵਿੱਚ ਪ੍ਰਵਾਸੀ ਭਾਰਤੀ ਸੰਮੇਲਨ ਹੋਣਾ ਸੀ, ਇਹਦੇ ਲਈ ਕੀਤਾ ਗਿਆ। ਪਰ ਜਿਸ ਦੇ ਲਈ ਵੀ ਕੀਤਾ ਗਿਆ, ਬਹੁਤ ਮਾੜੀ ਗੱਲ ਆ। ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਦੇ ਦੌਰੇ 'ਤੇ ਆਏ ਸੀ, ਹੁਣ ਟਰੰਪ ਹਾਰ ਗਏ ਆ, ਤਾਂ ਉਦੋਂ ਵੀ ਕੀ ਹੋਇਆ ਸੀਗਾ, ਜਦੋਂ 2020 ਦੀ ਗੱਲ ਆ ਇਹ, ਉਦੋਂ ਵੀ ਅਹਿਮਦਾਬਾਦ ਦੇ ਦੌਰੇ ਦੇ ਦੌਰਾਨ ਸਲਮ ਏਰੀਏ ਦੇ ਵਿੱਚ ਕੀ ਹੋਇਆ ਸੀਗਾ, ਅੱਧਾ ਕਿਲੋਮੀਟਰ ਤੋਂ ਵੀ ਵੱਧ ਇੱਕ ਲੰਮੀ ਦੀਵਾਰ ਬਣਾਈ ਗਈ ਸੀ। ਨਮਸਤੇ ਟਰੰਪ ਦੇ ਉਸ ਸਮਾਗਮ ਦੇ ਦੌਰਾਨ ਵੀ ਕਈ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਵੀ ਪ੍ਰਸ਼ਾਸਨ ਦਾ ਕਹਿਣਾ ਇਹ ਸੀਗਾ ਕਿ ਉਹ ਦੀਵਾਰ ਬਣਾਉਣ ਦੀ ਕਾਰਵਾਈ ਸੁਰੱਖਿਆ, ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸਫਾਈ ਕਰਾਉਣ ਦੀ ਮੁਹਿੰਮ ਦਾ ਹਿੱਸਾ ਸੀ। ਹੁਣ ਸਵਾਲ ਬਹੁਤ ਖੜੇ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਪ੍ਰਸ਼ਾਸਨ ਸਫਾਈ ਕਰਨਾ ਚਾਹੁੰਦਾ ਤਾਂ ਕੀ ਝੁੱਗੀਆਂ ਝੌਂਪੜੀਆਂ ਵਾਲੇ ਇਲਾਕਿਆਂ 'ਚ ਸਫਾਈ ਨਹੀਂ ਕੀਤੀ ਜਾ ਸਕਦੀ? ਕਿ ਅਸੀਂ ਹਕੀਕਤ ਤੋਂ ਮੁੱਖ ਮੋੜ ਰਹੇ ਹਾਂ? ਕਿ ਅਸੀਂ ਹਕੀਕਤ ਤੋਂ ਭੱਜਣਾ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਵੀ ਗਰੀਬ ਰਹਿੰਦੇ ਆ? ਅਸੀਂ ਹਕੀਕਤ ਤੋਂ ਮੂੰਹ ਕਿਉਂ ਮੋੜਨਾ ਚਾਹੁੰਦੇ ਹਾਂ? ਪਹਿਲਾ ਸਵਾਲ ਇਹ ਹੈ। ਦੂਜਾ ਇਹ ਹੈ ਕਿ ਇਹ ਜਿਹੜੇ ਲੋਕ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਆ, ਇਹ ਸਾਡੇ ਦੇਸ਼ ਦੇ ਵਸਿੰਦੇ ਆ, ਅਤੇ ਇਹਨਾਂ ਪ੍ਰਤੀ ਸਾਡੀ ਇੰਨੀ ਸੋਚ ਮਾੜੀ ਕਿਉਂ ਹੈ ਕਿ ਜੇ ਦਿਸ ਗਏ ਤਾਂ ਸਾਡਾ ਟੌਰ ਖਰਾਬ ਹੋ ਜਾਊਗਾ? ਤੀਜੀ ਗੱਲ ਇਹ ਹੈ ਕਿ ਕੀ ਇਸੇ ਤਰ੍ਹਾਂ ਅਸੀਂ ਗਰੀਬੀ ਕੱਜ ਕੇ ਟਾਈਮ ਪਾਸ ਕਰਦੇ ਰਹਾਂਗੇ, ਔਰ ਕਿੰਨਾ ਕੁ ਚਿਰ ਕਰਾਂਗੇ? ਨਾਲ ਚੌਥੀ ਗੱਲ ਇਹ ਹੈ ਕਿ ਕੀ ਇਹਨਾਂ ਲੋਕਾਂ ਨੂੰ ਹੱਕ ਨਹੀਂ ਹੈ ਕਿ ਉਹ ਵੀ ਦੇਖ ਸਕਣ ਕਿ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ? ਕਿ ਇੱਕ ਦੇਸ਼ ਦਾ ਬਸ਼ਿੰਦਾ ਹੋਣ ਦੇ ਨਾਤੇ ਜੇਕਰ ਤੁਸੀਂ 4 ਕਾਰਾਂ ਲੰਘਦੀਆਂ ਦੇਖ ਲਓਗੇ, ਜੇਕਰ ਤੁਸੀਂ ਕਿਸੇ ਸੰਮੇਲਨ ਨੂੰ ਦੇਖ ਲਓਗੇ, ਤਾਂ ਉਹਦੇ 'ਚ ਗੁਨਾਹ ਕੀ ਆ? ਉਸ ਤੋਂ ਵੀ ਬਾਅਦ ਇਹ ਕਿਹੋ ਜਿਹੀ ਮਾਨਸਿਕਤਾ ਹੈ? ਇੱਕ ਪਾਸੇ ਮੋਦੀ ਸਾਹਿਬ ਖੁਦ ਕਹਿੰਦੇ ਨੇ ਕਿ ਸਬਕਾ ਸਾਥ ਸਬਕਾ ਵਿਕਾਸ, ਤਾਂ ਇਹ ਕਿਹੋ ਜਿਹਾ ਸਾਥ ਆ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦਾ, ਜਿਹੜਾ ਗਰੀਬਾਂ ਨੂੰ, ਮਜ਼ਦੂਰਾਂ ਨੂੰ, ਹੇਠਲੇ ਤਬਕੇ ਦੇ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦਾ? ਇਹ ਕਿਹੋ ਜਿਹਾ ਵਿਕਾਸ ਆ ਜਿਹਦੇ ਨਾਲ ਹਾਲੇ ਤੱਕ ਗਰੀਬੀ ਨਹੀਂ ਹਟਾਈ ਜਾ ਸਕਦੀ? ਅਸੀਂ ਸਾਬਤ ਕੀ ਕਰਨਾ ਚਾਹੁੰਦੇ ਹਾਂ? ਗਰੀਬੀ ਨਹੀਂ ਹਟਾਈ ਜਾ ਸਕਦੀ, ਬਲਕਿ ਅਸੀਂ ਗਰੀਬ ਨੂੰ ਹਟਾ ਰਹੇ ਹਾਂ। ਕਿਸੇ ਬਸਤੀ ਨੂੰ ਇਸ ਦੇ ਲਈ ਯਾਤਰੀਆਂ ਦੀ ਨਜ਼ਰਾਂ ਤੋਂ ਬਚਾਉਣਾ ਕਿ ਉੱਥੇ ਲੋਕ ਆਰਥਿਕ ਤੌਰ 'ਤੇ ਪਛੜੇ ਲੋਕ ਰਹਿੰਦੇ ਆ, ਗਰੀਬ ਲੋਕ ਰਹਿੰਦੇ ਆ,
ਮਾੜੇ ਹਾਲਾਤ ਦੇ ਵਿੱਚ ਰਹਿੰਦੇ ਆ, ਉਸ ਬਸਤੀ ਦੇ ਵਸਨੀਕਾਂ ਦਾ ਅਪਮਾਨ ਕਰਨਾ ਨਹੀਂ ਹੈ? ਬਿਲਕੁਲ ਹੈ। ਕਿ ਦੇਸ਼ ਦੇ ਲੋਕਾਂ ਦਾ ਅਪਮਾਨ ਦੇਸ਼ ਦਾ ਅਪਮਾਨ ਨਹੀਂ ਹੈ? ਅਜਿਹੀਆਂ ਘਟਨਾਵਾਂ ਤੋਂ ਇਹ ਬੁਨਿਆਦੀ ਪ੍ਰਸ਼ਨ ਵੀ ਪੈਦਾ ਹੁੰਦਾ ਕਿ ਸਾਡੇ ਆਗੂ ਤੇ ਪ੍ਰਸ਼ਾਸਕ ਗਰੀਬ ਲੋਕਾਂ ਦੇ ਨਾਲ ਘ੍ਰਿਣਾ ਕਰਦੇ ਆ, ਤੇ ਕਿਉਂ ਕਰਦੇ ਆ? ਕਿਉਂਕਿ ਆਗੂ ਵੀ ਆਉਂਦੇ ਆ ਨਾ, ਜਿਹੜੇ ਸਮਿਟ ਦੇ ਵਿੱਚ ਗਏ ਹੋਣਗੇ ਆਗੂ ਹੋਣਗੇ, ਜਿਹੜੇ ਲੋਕਾਂ ਨੇ ਤਿਆਰੀਆਂ ਕੀਤੀਆਂ ਉਹ ਪ੍ਰਸ਼ਾਸਨਿਕ ਲੋਕਾਂ ਦੇ ਵਿੱਚ ਆਉਂਦੇ ਹੋਣਗੇ। ਪ੍ਰਵਾਸੀ ਭਾਰਤੀਆਂ ਨੇ ਇਸ ਦੇਸ਼ ਤੋਂ ਪ੍ਰਵਾਸ ਕੀਤਾ, ਉਹ ਜਾਣਦੇ ਨੇ ਕਿ ਸਾਡਾ ਦੇਸ਼ ਦਾ ਵੱਡਾ ਹਿੱਸਾ ਘੱਟ ਸਾਧਨਾਂ ਵਾਲੇ ਲੋਕਾਂ ਦਾ ਹੈ, ਤੇ ਜੇਕਰ ਉਹਨਾਂ ਦੇ ਵਿੱਚੋਂ ਕੁਝ ਲੋਕ ਬਹੁਤ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਰਹਿ ਰਹੇ ਆ ਤੇ ਕਸੂਰ ਉਹਨਾਂ ਦਾ ਨਹੀਂ ਹੈ, ਸਗੋਂ ਸਰਕਾਰਾਂ ਦਾ। ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੇ ਹਿੱਸੇ ਸ਼ਹਿਰਾਂ ਦੇ ਵਿੱਚ ਜਿਹੜੇ ਰਹਿੰਦੇ ਆ, ਉਹਨਾਂ ਨੂੰ ਬਹੁਤ ਘੱਟ ਉਜਰਤ 'ਤੇ ਕੰਮ ਕਰਨਾ ਪੈਂਦਾ ਵਾ, ਤੇ ਉਹ ਇੱਕ ਪੱਖ ਇਹ ਵੀ ਹੈ ਕਿ ਮਿਹਨਤਕਸ਼ ਲੋਕਾਂ ਨੂੰ ਭੀੜੀਆਂ ਤੇ ਗੰਦੀਆਂ ਬਸਤੀਆਂ ਦੇ ਵਿੱਚ ਰਹਿਣਾ ਪੈਂਦਾ। ਉੱਥੇ ਰਹਿੰਦੇ ਨੇ, ਉੱਥੇ ਉਹਨਾਂ ਦੀਆਂ ਝੁੱਗੀਆਂ ਝੌਂਪੜੀਆਂ ਬਣੀਆਂ ਹੁੰਦੀਆਂ। ਪਰ ਕੀ ਇਸ ਤਰੀਕੇ ਨਾਲ ਉਹਨਾਂ ਦੇ ਨਾਲ ਇਹ ਵਿਹਾਰ ਕਰਨਾ ਕਿ ਜਦੋਂ ਕੋਈ ਕੌਮਾਂਤਰੀ ਪ੍ਰੋਗਰਾਮ ਹੈ ਜਾਂ ਕੋਈ ਕੌਮਾਂਤਰੀ ਸਟੇਜ ਆ ਤੇ ਉਹਨਾਂ ਨੂੰ ਢੱਕ ਦੇਣਾ, ਕੀ ਇਹ ਜਾਇਜ਼ ਆ? ਕੀ ਉਹਨਾਂ ਦੇ ਲੋਕਾਂ ਦਾ ਅਪਮਾਨ ਨਹੀਂ ਹੈ? ਕਿ ਉਹ ਲੋਕ ਸਾਡੇ ਦੇਸ਼ ਦਾ ਬਸ਼ਿੰਦਾ ਨਹੀਂ ਹੈ? ਜੇਕਰ ਉਹ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤਾਂ ਕਸੂਰ ਕਿਸ ਦਾ? ਅਸੀਂ ਤਾਂ ਬਹੁਤ ਚਿਰ ਤੋਂ ਨਾਰਾ ਲਿਆ ਰਹੇ ਹਾਂ ਨਾ ਕਿ ਗਰੀਬੀ ਹਟਾਓ। ਗਰੀਬੀ ਕਿੱਥੇ ਹਟੀ ਆ? 80 ਕਰੋੜ ਲੋਕ ਹਾਲੇ ਵੀ ਸਾਡੇ ਦੇਸ਼ ਦੇ ਵਿੱਚ ਸਰਕਾਰ ਦੇ ਮੂੰਹ ਨਹੀਂ ਦਿਖਦੇ। ਹਾਲਾਂਕਿ ਇਹਨਾਂ ਦੇ ਵਿੱਚੋਂ ਬਹੁਤੇ ਲੋਕ ਜਾਲੀ ਵੀ ਹੋਣੇ, ਫੇਕ ਵੀ ਹੋਣੇ ਆ, ਪਰ ਇੱਕ ਵੱਡੀ ਵਸੋਂ ਤਾਂ ਹੈ ਨਾ ਜਿਹੜੀ ਆਰਥਿਕ ਤੌਰ 'ਤੇ ਭੋਜਨ ਆਪਣਾ ਖਰੀਦ ਕੇ ਖਾਣ ਦੇ ਸਮਰੱਥ ਨਹੀਂ ਹੈ। ਔਰ ਉਹਦੇ 'ਚ ਇਹ ਸਮਰੱਥਾ ਤਾਂ ਨਹੀਂ ਹੈ ਕਿਉਂਕਿ ਆਰਥਿਕ ਤੌਰ ਤੇ ਉਹ ਇੰਨੇ ਸੰਪੰਨ ਹੀ ਨਹੀਂ ਹੈਗੇ। ਆਰਥਿਕ ਤੌਰ 'ਤੇ ਉਹ ਉਹਨਾਂ ਕੋਲੇ ਇੰਨੀ ਆਮਦਨੀ ਹੈ ਨਹੀਂ ਗੀ ਕਿ ਉਹ ਆਪਣੇ ਆਪ ਨੂੰ ਕਹਿਣ ਕਿ ਅਸੀਂ ਆਪਣਾ ਗੁਜ਼ਰ ਬਸਰ ਬੜੀ ਹੀ ਪ੍ਰੋਸਪੈਰਿਟੀ ਦੇ ਨਾਲ, ਕਿਉਂਕਿ ਜਦੋਂ ਸਰਕਾਰ ਤੁਹਾਨੂੰ ਦਿੰਦੀ ਹੈ, ਸਰਕਾਰ ਅਹਿਸਾਨ ਜਤਾਉਂਦੀ ਹੈ, ਤਾਂ ਉਹਦੇ ਨਾਲ ਤੁਹਾਡੀ ਜਿਹੜਾ ਇੱਕ ਸਵੈਮਾਨ ਆ ਉਹਨੂੰ ਵੀ ਠੇਸ ਲੱਗਦੀ ਹੈ। ਤੇ ਇਹ ਤਾਂ ਸਵੈਮਾਨ ਨੂੰ ਵੀ ਠੇਸ ਲਾਉਣ ਤੋਂ ਗਾਂਹ ਦੀ ਗੱਲ ਹੈ ਕਿ ਕਿਸੇ ਏਰੀਏ ਨੂੰ, ਕਿਸੇ ਇਲਾਕੇ ਨੂੰ ਢੱਕ ਦੇਣਾ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ। ਤਾਂ ਅਸੀਂ ਉਹਨਾਂ ਨੂੰ ਨਾਲ ਕਿਉਂ ਨਹੀਂ ਲੈ ਕੇ ਚੱਲਣਾ ਚਾਹੁੰਦੇ? ਅਸੀਂ ਉਹਨਾਂ ਨੂੰ ਬਰਾਬਰਤਾ ਦਾ ਅਹਿਸਾਸ ਕਿਉਂ ਨਹੀਂ ਕਰਾਉਣਾ ਚਾਹੁੰਦੇ? ਇਹ ਸਾਡੇ ਲਈ ਇੱਕ ਵੱਡਾ ਸਵਾਲ ਹੈ। ਸੋ ਹੇਠਲੇ ਕਈ ਸ਼ਹਿਰਾਂ ਦੇ ਵਿੱਚ ਹੇਠਲੇ ਮੱਧ ਵਰਗ ਦੇ ਨਾਲ ਸੰਬੰਧ ਰੱਖਦੇ ਲੋਕਾਂ ਦੇ ਘਰ ਵੀ ਬਿਨਾਂ ਤਰਤੀਬ ਤੋਂ ਬਣੇ ਹੋਏ ਨੇ, ਜੋ ਹੋ ਸਕਦਾ ਜਿਹੜਾ ਸੁਹਜਾਤਮਕ ਪੱਖ ਆ ਜਿਹੜਾ ਉਹ ਤੋਂ ਸੋਹਣੇ ਨਾ ਹੋਣ। ਇਹਨਾਂ ਸ਼ਹਿਰਾਂ ਦੇ ਵਿੱਚ ਫਲਾਹ ਯੋਜਨਾਬੱਧ ਤਰੀਕੇ ਨਾਲ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਸਰਕਾਰੀ ਅਦਾਰੇ ਹੁੰਦੇ ਨੇ, ਪਰ ਉਹ ਨਹੀਂ ਕਰ ਰਹੇ ਕੰਮ, ਤੇ ਇਹਨਾਂ ਦਾ ਕੀ ਕਸੂਰ ਹੈ? ਤੁਹਾਨੂੰ ਝੁੱਗੀਆਂ ਝੌਂਪੜੀਆਂ ਤੋਂ ਨਫ਼ਰਤ ਹੈ, ਤੁਸੀਂ ਉਹਨਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ, ਤੁਸੀਂ ਉਹਨਾਂ ਨੂੰ ਫਲੈਟ ਬਣਾ ਕੇ ਦੇ ਸਕਦੇ, ਉੱਥੇ ਉਹਨਾਂ ਦਾ ਰਹਿਣ ਬਸੇਰਾ ਬਣਾ ਕੇ ਦੇ ਸਕਦੇ। ਹੁਣ ਕਈ ਲੋਕ ਕਹਿਣਗੇ ਕਿ ਜੀ ਇਹ ਟੈਕਸ ਦੇ ਪੈਸੇ ਨਾਲ ਫਲੈਟ ਕਿਉਂ, ਇਹ ਟੈਕਸ ਦੇ ਪੈਸੇ ਨਾਲ ਇਹਨਾਂ ਨੂੰ, ਕੀ ਉਹ ਲੋਕ ਇਸ ਦੇਸ਼ ਦੇ ਬਸ਼ਿੰਦੇ ਨਹੀਂ ਹੈ? ਜੇਕਰ ਟੈਕਸ ਦਾ ਪੈਸਾ ਲੀਡਰ ਲੁੱਟ ਸਕਦੇ ਆ, ਅਫਸਰ ਲੁੱਟ ਸਕਦੇ ਆ, ਲੁੱਟ ਕੇ ਲੋਕ ਬਾਹਰਲੇ ਮੁਲਕਾਂ 'ਚ ਜਾ ਕੇ ਸੈੱਟ ਹੋ ਸਕਦੇ ਆ, ਤੇ ਫਿਰ ਕੀ ਟੈਕਸ ਦੇ ਪੈਸੇ ਨਾਲ ਗਰੀਬ ਨੂੰ ਛੱਤ ਨਹੀਂ ਦਿੱਤੀ ਜਾ ਸਕਦੀ? ਸੋ ਆਈ ਵਾਰ ਠੀਕ ਹੈ, ਸਰਕਾਰ ਇਹ ਸੰਮੇਲਨ ਕਰਾਵੇ, ਰੱਜ ਕੇ ਕਰਾਵੇ, ਜਿਨ੍ਹਾਂ ਨੇ ਅਵਾਰਡ ਲੈਣੇ ਨੇ ਲੈਣ, ਭਾਵੇਂ ਉਹ ਵੀ ਲੈਣ ਜਿਨ੍ਹਾਂ ਨੂੰ ਕੁਛ ਟਾਈਮ ਪਹਿਲਾਂ ਸ਼ਰਮਸਾਰ ਕਰਕੇ ਮੋੜਿਆ ਜਾਂਦਾ ਵਾ। ਹੁਣ ਇਹ ਤਾਂ ਆਪਣਾ ਇਖਲਾਕ ਆ ਨਾ ਇੱਕ ਬੰਦੇ ਦਾ ਕਿ ਉਹਨੂੰ ਪਹਿਲਾਂ ਇੱਕ ਦੇਸ਼ ਦੇ ਵਿੱਚ ਵੜ ਨਹੀਂ ਦਿੱਤਾ ਜਾਂਦਾ, ਮੁੜ ਕੇ ਉਹਨੂੰ ਕਹਿੰਦੇ ਕਿ ਆ ਜਾ ਤੈਨੂੰ ਸਨਮਾਨਿਤ ਕਰੀਏ। ਸਨਮਾਨ ਸਿਰਫ ਇੱਕ ਵਾਰੀ ਜੇ ਕਿਸੇ ਵਕਾਰ ਨੂੰ ਢਾਹ ਲੱਗ ਜੇ, ਉਹ ਬਹਾਲ ਕਰਨਾ ਬਹੁਤ ਔਖਾ ਹੈ, ਮਨਾਂ ਦੇ ਵਿੱਚ ਖਾਸ ਕਰਕੇ। ਔਰ ਇਹ ਹਰ ਬੰਦੇ ਦੀ ਗੈਰਤ 'ਤੇ ਡਿਪੈਂਡ ਹੈ ਕਿ ਉਹਨੇ ਕਿਹੜੀਆਂ ਚੀਜ਼ਾਂ ਨੂੰ ਕਿਵੇਂ ਲੈਣਾ। ਇਹ ਹਰ ਇੱਕ ਬੰਦੇ ਦੀ ਗੈਰਤ ਇੱਕੋ ਜਿਹੀ ਨਹੀਂ ਹੋ ਸਕਦੀ। ਸਨਮਾਨ ਲੈਣ ਤੋਂ ਪਹਿਲਾਂ ਸਵਾਲ ਵੀ ਹੋ ਸਕਦੇ ਕਿ ਭਾਈ ਤੁਸੀਂ ਵਰਤਾਰਾ ਕਿਉਂ ਕਰਦੇ ਆ, ਮਸਲੇ ਵੀ ਹੋ ਸਕਦੇ। ਇੱਕ ਬੀਬੀ ਸਿੰਗਾਪੁਰ ਦੀ ਸਿੱਖ ਲੇਖਕ ਹੈ ਜੈਸਵਾਲ, ਉਹਨਾਂ ਨੂੰ ਸੱਦਾ ਭੇਜਿਆ ਗਿਆ ਸੀਗਾ ਬਕਾਇਦਾ ਤੌਰ 'ਤੇ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਜਿਹੜੇ ਮੀਟਿੰਗ ਕਰਦੇ ਨੇ ਲੋਕ, ਉਹਨਾਂ ਦੇ ਨਾਲ ਆਓ, ਸ਼ਾਮਲ ਹੋਵੋ ਤੇ ਗੱਲਬਾਤ ਕਰੋ। ਉਹਨਾਂ ਨੇ ਪਤਾ ਕੀ ਕਹਿ ਕੇ ਜਵਾਬ ਦਿੱਤਾ ਸੀਗਾ ਕਿ ਜਿਹੜੇ ਬੰਦੇ ਦੇ ਰਾਜ ਦੇ ਵਿੱਚ ਸਾਡੇ ਨਾਲ ਇੰਨਾ ਅਨਿਆਂ ਹੋ ਰਿਹਾ ਹੋਵੇ, ਧੱਕਾ ਹੋ ਰਿਹਾ ਹੋਵੇ, ਤਾਂ ਅਸੀਂ ਉੱਥੇ ਉਹਨਾਂ ਲੋਕਾਂ ਨਾਲ ਨਹੀਂ ਬੈਠ ਸਕਦੇ, ਇਹ ਸਾਡਾ ਇਖਲਾਕ ਹੈ। ਸੋ ਹਰ ਇੱਕ ਦੇ ਵਿੱਚ ਇਹ ਚੀਜ਼ ਹੋਣੀ ਉਹ ਲਾਜ਼ਮੀ ਤਾਂ ਨਹੀਂ ਹੈ, ਪਰ ਆਪਾਂ ਗਰੀਬੀ ਵਾਲੀ ਗੱਲ 'ਤੇ ਹੀ ਵਾਪਸ ਆਉਣਾ ਕਿ ਗਰੀਬੀ ਕਿੰਨਾ ਕੁ ਚਿਰ ਅਸੀਂ ਕੱਜਦੇ ਰਹਾਂਗੇ, ਕਿੰਨਾ ਕੁ ਚਿਰ ਅਸੀਂ ਇਹਨਾਂ ਹਾਲਾਤਾਂ ਤੋਂ, ਇਸ ਹਕੀਕਤ ਤੋਂ ਭੱਜਦੇ ਰਹਾਂਗੇ, ਕਿੰਨਾ ਕੁ ਚਿਰ ਅਸੀਂ ਇਹਨਾਂ ਲੋਕਾਂ ਨੂੰ ਸਾਡੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਤੋਂ ਰੋਕਦੇ ਰਹਾਂਗੇ, ਢੱਕਦੇ ਰਹਾਂਗੇ, ਕੱਜਦੇ ਰਹਾਂਗੇ। ਸੋ ਗੱਲ ਗਰੀਬ ਹਟਾਉਣ ਦੀ ਨਹੀਂ ਹੋਣੀ ਚਾਹੀਦੀ, ਗੱਲ ਗਰੀਬੀ ਹਟਾਉਣ ਦੀ ਹੋਣੀ ਚਾਹੀਦੀ ਹੈ। ਗਰੀਬੀ ਹਟਣੀ ਚਾਹੀਦੀ ਹੈ, ਗਰੀਬ ਨਹੀਂ ਹਟਣਾ ਚਾਹੀਦਾ। ਗਰੀਬ ਸਿਸਟਮ ਦਾ ਹਿੱਸਾ ਨੇ, ਗਰੀਬ ਨੇ, ਅਤੇ ਉਹਦੇ ਲਈ ਸਾਡੇ ਦੇਸ਼ ਦੀਆਂ ਨੀਤੀਆਂ, ਪਾਲਿਸੀਆਂ, ਹਾਲਾਤ, ਰੁਜ਼ਗਾਰ ਦੇਣ ਦੀ ਗੱਲ, ਉਹ ਸਭ ਜ਼ਿੰਮੇਵਾਰ ਨੇ। ਬਹੁਤ ਬਹੁਤ ਧੰਨਵਾਦ। ਮਿਲਾਂ